गुरु ग्रंथ साहब महाराज जी की बेअदबी होंदी है, जागत जोत किया जाता है, पर लगातार इस तरह पंजाब का माहौल बिगाड़न की कोशिश किहड़ी नीति के तहत की जा रही है? ये सारिया घटनावां इस मानसिकता चों निकलदियां भी डाइवर्सिटी नूं खत्म करो, उन्हां दी होंद नूं मिटाओ, आपदे च जज्ब करो। न्याय तुहानूं तां मिलू जे न्याय देण वाला ईमानदार ते वो निरपक्ष हो। जदों न्याय देण वाला ही करा रहा होवे फिर तुहानूं न्याय कित्थों मिल जू। ये बड़ी सारी गल्लां आउंदियां भी फलानी कम्यूनिटी का भी तां होया सी, उन्होंने ऐ क्यों नहीं किया, उन्होंने तो नहीं सोधिया, उन्होंने तो कानून नूं हाथ च नहीं लिया भी असीं ठेका नहीं लिया किसी कम्यूनिटी का। यार खालसा पंथ पुरातन रवायतों के मुताबिक संगत ने मौके पर जो दोषी नूं सोधा लाया, पर जेडे कई जेडे सरकार के नुमाइंदे सी उन्हां दे कीड़ियां फिर क्यों लड़दियां? पंथ अज भी ये कह रहा भी ठीक आ, असीं नहीं सोधा लाउंदे, असीं कुछ कानून नूं हाथ च नहीं लैंदे, सानूं आपदा कानून बना लैण दो, आपदा सानूं कोर्ट बना लैण दो, आपदा पुलिस रख लैण दो, फिर उत्थे असीं उहनूं जिहड़ी एक लीगल रिप्रजेंटेशन भी प्रोवाइड करावांगे, मौका देवांगे आपदे आप नूं बेकसूर साबित करन दा, ते उदों बाद फिर सज़ा सुना दांगे। बरगाड़ी वाला मोर्चा लग्या, जथेदारां ने बगावत की, जथेदारां ने कौम दे नाल धरोक माया, क्योंकि किन्ना वड्डा मोर्चा किन्ने लंबे समय बाद लगा सी, पर अज होर परिवार नूं अपने शहीद होए परिवार के मैंबरां दा, उन्हां मुखियां दा इंसाफ लैण वास्ते मैदान दे विच नितरना पिया रिहा। ते अज जिहड़े पंथ दे नुमाइंदे अपने आप नूं जथेदार कहाउंदे ने, वो अज जथेदार किधर गए? पर तुसीं उन्हां लीडरशिप नाल जाके अज गल करो, उन्हां ने कहना बहुत प्राप्तियां सी ते लोकां ने कहना कोई प्राप्ति नहीं सी। यार तुसीं तां सानूं डिसअपॉइंट कीता। लीडरां नूं समझ ही नहीं आउंदी भी वो पंथ दोखी बन रहे हैं। ਜਿਹੜੇ ਦਿੱਲੀ ਦੇ ਧਰਨੇ ਦੇ ਉੱਪਰ, ਦਿੱਲੀ ਦੇ ਬਾਰਡਰਾਂ ਦੇ ਉੱਪਰ ਬਾਦਲ ਮੁਰਦਾਬਾਦ, ਕੈਪਟਨ ਮੁਰਦਾਬਾਦ ਕਰਦੇ ਸੀ, ਅੱਜ ਉਹ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਚੱਲਦਾ, ਅੱਜ ਉਹਨਾਂ ਦੀਆਂ ਰੈਲੀਆਂ 'ਚੋਂ ਧੱਕੇ ਖਾਂਦੇ ਫਿਰਦੇ ਆ। ਖਹਿਰਾ ਸਾਹਿਬ ਨੇ ਟਰਾਈ ਕੀਤੀ ਸੀ, ਐਂਡ 'ਚ ਜਾ ਕੇ ਖਹਿਰਾ ਸਾਹਿਬ ਨੇ ਵੀ ਇਹ ਗੱਲ ਸਮਝੀ ਵੀ ਮੇਰਾ ਆਪਦਾ ਸਰਵਾਈਵਲ ਵੀ ਡਿਫਿਕਲਟ ਆ ਜੇ ਮੈਂ ਸਟੇਟ ਦੀ ਸਿਰਜੀ ਹੋਈ ਸਿਆਸਤ ਦਾ ਪਾਰਟ ਨਹੀਂ ਬਣਦਾ। ਤੇ ਇਹ ਕਿਸਾਨੀ ਸੰਘਰਸ਼ ਦਾ ਜਿਹੜਾ ਫਾਇਦਾ ਉਹ ਸਿੱਧੇ ਜਾਂ ਸਿੱਧੇ ਰੂਪ 'ਚ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਹੀ ਹੋਣਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਉਲਟ ਅੱਪਰ ਰੌਲਾ ਪਾਉਂਦੇ ਰਹੇ ਆ। ਅੱਜ ਇਹ ਗੱਲ ਮੇਰੇ ਤੇ ਵੀ ਕੀਤੀ ਜਾਂਦੀ ਹੈ ਵੀ ਤੂੰ ਗੱਲ ਤਾਂ ਯਾਰ ਸਿੱਖਾਂ ਦੀ ਕਰਦਾ, ਤੂੰ ਆਪ ਸਾਬਤ ਸੂਰਤ ਨਹੀਂ ਹੈ। ਜਿੱਦੇ ਮੈਂ ਸਾਬਤ ਸੂਰਤ ਹੋ ਗਿਆ, ਇਹਨਾਂ ਨੇ ਪਤਾ ਕੀ ਗੱਲ ਸਿਰਜਣੀ ਆ ਵੀ ਆਹ ਵੇਖ ਲਓ ਪੋਲੀਟੀਕਲ ਗੇਮ ਸੀ, ਇਹਦਾ ਸਰਕਾਰ ਦਾ ਬਣਾਇਆ ਹੋਇਆ ਦੂਜਾ ਬਾਦਲ ਆ। ਦੀਪ ਸਿੱਧੂ ਕਾਮਰੇਡ ਬਨਾਮ ਸਿੱਖ ਬਣਾਉਂਦਾ ਆ ਰਿਹਾ ਹੈ 26 ਜਨਵਰੀ ਤੋਂ ਲੈ ਕੇ। ਸਾਰੇ ਸਾਡੇ ਖਾੜਕੂ ਸੰਘਰਸ਼ 'ਚ ਸਿੱਖਾਂ ਦੇ ਉਲਟ ਪੋਜੀਸ਼ਨਾਂ ਲਈਆਂ, ਸਰਕਾਰ ਤੋਂ ਹਥਿਆਰ ਲੈ ਲੈ ਸਾਡੇ ਬੰਦੇ ਮਾਰੇ, ਇਹ ਤਾਂ ਕੋਈ ਲੁਕੇਵੀਂ ਗੱਲ ਨਹੀਂ ਆ ਨਾ, ਇਹਦੇ 'ਚ ਤਾਂ ਕੋਈ ਲੁਕੋ ਨਹੀਂ ਆ। ਸਾਡੀਆਂ ਜੜ੍ਹਾਂ ਵੱਢਣ ਤਾਈਂ ਆ ਗਏ ਤੁਸੀਂ, ਤੇ ਅਸੀਂ ਹੁਣ ਵੀ ਨਾ ਭੁੱਲੀਏ। ਸੋ ਸਾਨੂੰ ਨਾ ਦੱਸੋ ਵੀ ਕੌਣ ਕਾਮਰੇਡ ਸਿੱਖ ਬਣਾਉਂਦਾ, ਤੁਸੀਂ ਆਪ ਬਣਾਇਆ ਹੋਇਆ, ਤੁਹਾਡੀਆਂ ਕਰਤੂਤਾਂ ਨੇ ਬਣਾਇਆ ਹੋਇਆ, ਜਿਹੜੀਆਂ ਤੁਸੀਂ ਕੀਤੀਆਂ 80 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ। दो 2015 ਤੋਂ ਲੈ ਕੇ ਲਗਾਤਾਰ ਬੇਅਦਬੀਆਂ ਦਾ ਦੌਰ ਜਾਰੀ ਹੈ। ਮੌਜੂਦਾ ਸਮੇਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਅਣਸੁਖਾਵੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ। ਥੋੜ੍ਹੇ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਘਟਨਾ ਵਾਪਰਦੀ ਹੈ, ਮੌਕੇ 'ਤੇ ਸੰਗਤ ਵੱਲੋਂ ਸੋਧ ਦਿੱਤਾ ਜਾਂਦਾ ਹੈ, ਪਰ ਦੂਜੇ ਪਾਸੇ ਸਿੱਖ ਸੰਗਤ ਦੇ ਵੱਲੋਂ ਬੇਅਦਬੀ ਦਾ ਇਨਸਾਫ ਲੈਣ ਵਾਸਤੇ ਜਿਹੜੇ ਪਿਛਲੇ ਸਮੇਂ ਦੇ ਦਰਮਿਆਨ ਜਿਹੜੇ ਸ਼ਾਂਤਮਈ ਕੋਟਕਪੂਰਾ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਸਿੰਘ ਨੇ, ਉਹਨਾਂ ਦੇ ਉੱਪਰ ਇੱਕ ਤਰ੍ਹਾਂ ਦੇ ਨਾਲ ਗੋਲੀਆਂ ਚਲਾ ਕੇ ਅੰਧਾਧੁੰਦ ਫਾਇਰਿੰਗ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਪਰ 6 ਸਾਲ ਸਮਾਂ ਬਤੀਤ ਹੋ ਚੁੱਕਾ ਹੈ, ਸਰਕਾਰਾਂ ਦੀ ਤਬਦੀਲੀ ਹੋਈ, ਅਜੇ ਤੱਕ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਾਈ ਦੀਪ ਸਿੱਧੂ ਪੁੱਜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਬਾਈ ਜੀ, ਮੌਜੂਦਾ ਸਮੇਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੁੰਦੀ ਹੈ, ਜਾਗਤ ਜੋਤ ਕਿਹਾ ਜਾਂਦਾ ਹੈ, ਹਾਂਜੀ, ਪਰ ਲਗਾਤਾਰ ਇਸ ਤਰ੍ਹਾਂ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਿਹੜੀ ਨੀਤੀ ਦੇ ਤਹਿਤ ਕੀਤੀ ਜਾ ਰਹੀ ਹੈ? ਦੇਖੋ ਇਹਦੇ ਪਿੱਛੇ
ਜਿਹੜੀ ਪਾਲਿਸੀ ਆ ਨਾ ਉਹ ਨੇਸ਼ਨ ਸਟੇਟ ਦੀ ਪਾਲਿਸੀ ਆ। ਸਭ ਤੋਂ ਵੱਡੀ ਗੱਲ ਇਹ ਆ ਵੀ ਇੱਥੇ ਜਿਹੜੀ ਵਿਆਪਕਤਾ ਜਾਂ ਇੱਕ ਡਾਇਵਰਸਿਟੀ ਸਾਡੇ ਵਸਦੀ ਆ ਨਾ, ਉਹਨੂੰ ਉਹ ਐਕਸੈਪਟ ਨਹੀਂ ਕਰ ਰਹੇ, ਉਹਨੂੰ ਇਕਨੋਲੇਜ ਨਹੀਂ ਕਰ ਰਹੇ। ਜਦੋਂ ਤੱਕ ਤੁਸੀਂ ਇਹ ਨੇਸ਼ਨ ਪਾਲਿਸੀ, ਨੇਸ਼ਨ ਸਟੇਟ ਦੀ ਲੋੜ ਵੀ ਬਣ ਜਾਂਦੀ ਆ ਵੀ ਇੱਕ ਸੈਂਟਰਲਾਈਜੇਸ਼ਨ ਆਫ ਪਾਲਿਸੀ ਨੂੰ ਇੰਟਰੋਡਿਊਸ ਕਰੇ ਤਾਂ ਕਿ ਕੰਟਰੋਲ ਨਿਊਕਲੀਅਸ ਆ ਜਿਹੜਾ ਉਹਦਾ ਹੋਵੇ, ਉੱਥੇ ਸੈਂਟਰ ਦਾ ਹੋਵੇ। ਹੁਣ ਇਹ ਸਾਰੀਆਂ ਘਟਨਾਵਾਂ ਇਸ ਮਾਨਸਿਕਤਾ ਚੋਂ ਨਿਕਲਦੀਆਂ ਵੀ ਡਾਇਵਰਸਿਟੀ ਨੂੰ ਖਤਮ ਕਰੋ, ਉਹਨਾਂ ਦੀ ਹੋਂਦ ਨੂੰ ਮਿਟਾਓ, ਆਪਦੇ 'ਚ ਜਜ਼ਬ ਕਰੋ। ਸੋ ਇਸ ਕਰਕੇ ਜਿਹੜੀ ਇਹ ਆਪਾਂ ਕਹਿ ਰਹੇ ਹਾਂ ਨਾ ਵੀ ਫਲਾਨਾ, ਸਾਨੂੰ ਕੀ ਕਹਿ ਦਿੰਦੇ ਸੀ ਵੀ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਹ ਸਰਸੇ ਵਾਲੇ ਨੇ ਕਰਾਇਆ ਹੋਊਗਾ, ਉਹ ਵੀ ਉਹਨਾਂ ਦੇ ਪਾਲੇ ਹੋਏ ਬੰਦੇ ਹੀ ਆ। ਇਹਦੇ ਪਿੱਛੇ ਕੀ ਗੱਲ ਚੱਲਦੀ ਆ? ਤੁਸੀਂ ਅਦਰਵਾਈਜ਼ ਇੱਕ ਗੱਲ ਨੂੰ ਸਮਝੋ ਵੀ ਐਡਾ ਵੱਡਾ ਕਾਨੂੰਨ, ਐਡੀ ਵੱਡੀ ਸਟੇਟ, ਇੰਨਾ ਇਨਫਰਾਸਟ੍ਰਕਚਰ, ਇੰਨੇ ਰਿਸੋਰਸਿਸ, ਹਜੇ ਤੱਕ ਇਹੀ ਨਹੀਂ ਪਤਾ ਲੱਗਿਆ ਵੀ ਕੌਣ ਇਹਦੇ ਪਿੱਛੇ ਆ ਜਾਂ ਕੌਣ ਇਹ ਸਾਰੀ ਖੇਡ ਰਚਦਾ। ਸੋ ਨਿਆਂ ਤੁਹਾਨੂੰ ਤਾਂ ਮਿਲੂ ਜੇ ਨਿਆਂ ਦੇਣ ਵਾਲਾ ਇਮਾਨਦਾਰ ਤੇ ਉਹ ਨਿਰਪੱਖ ਹੋਵੇ। ਜਦੋਂ ਨਿਆਂ ਦੇਣ ਵਾਲਾ ਹੀ ਕਰਾ ਰਿਹਾ ਹੋਵੇ ਫਿਰ ਤੁਹਾਨੂੰ ਨਿਆਂ ਕਿੱਥੋਂ ਮਿਲ ਜੂ? ਉਹ ਆਪਣੇ ਇੱਕ ਕਹਾਵਤ ਆ ਨਾ, ਜੇ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਕੀ ਰਹਿ ਗਿਆ ਪਿੱਛੇ। ਸੋ ਇਸੇ ਕਰਕੇ ਅੱਜ ਜਿਹੜੀ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਆ ਵੀ ਇਹਦੇ ਪਿੱਛੇ ਇੱਕ ਨੇਸ਼ਨ ਸਟੇਟ ਦੀ ਪਾਲਿਸੀ ਆ। ਉਹ ਤੁਹਾਡੇ ਰਿਐਕਸ਼ਨ ਨੂੰ ਵੀ, ਤੁਹਾਡੀ ਗੈਰਤ ਨੂੰ ਵੀ ਚੈੱਕ ਕਰਨਗੇ ਵੀ ਕਿੱਥੋਂ ਕੁ ਤੱਕ ਇਹਨਾਂ 'ਚ ਗੈਰਤ ਬਚੀ ਆ, ਇਹ ਰਿਐਕਟ ਕਿਵੇਂ ਕਰਦੇ ਆ। ਤੁਹਾਨੂੰ ਅਸਿਮੀਲੇਟ ਕਰਨ ਦਾ ਇੱਕ ਪ੍ਰੋਸੈਸ ਆ, ਇਹਦੇ ਪਿੱਛੇ ਬੜੇ ਰੀਜ਼ਨ ਬੜੇ ਆ ਵੀ ਇਹ ਇੰਨੀ ਗੱਲ ਆਮ ਬਣਾ ਦਿਓ ਵੀ ਇਹ ਰਿਐਕਟ ਕਰਨਾ ਖਤਮ ਕਰ ਦੇਣ, ਪਰ ਇਹ ਹੋ ਨਹੀਂ ਸਕਦਾ। ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਵੀ ਪੰਥ ਨੇ ਰਿਐਕਟ ਕਿਵੇਂ ਕਰਨਾ। ਪੰਥ ਨੇ ਜਿਹੜੀ ਆਮ ਤੌਰ ਤੇ ਇੱਕ ਸੁਸਾਇਟੀ 'ਚ ਪਈ ਜੱਜਮੈਂਟ ਆ, ਉਹ ਤੋਂ ਜੱਜਮੈਂਟ ਲੈ ਕੇ ਰਿਐਕਟ ਨਹੀਂ ਕਰਨਾ। ਪੰਥ ਨੇ ਆਪਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਰਿਐਕਟ ਕਰਨਾ। ਸੋ ਪੰਥ ਕਿਤੇ ਹੋਰ ਸੋਚਦਾ, ਇਹ ਉਹਨਾਂ ਜਿਹੜੀਆਂ ਬਣੇ ਹੋਏ ਫਾਰਮੂਲਾਸ 'ਚ ਹੀ ਦੇਖਦੇ ਆ ਗੱਲਾਂ ਨੂੰ ਵੀ ਤੁਸੀਂ ਐਂ ਕਰੋ। ਹੁਣ ਇੱਕ ਗੱਲ ਸਮਝੋ, ਇਹ ਬੜੀ ਵਾਰੀ ਗੱਲਾਂ ਆਉਂਦੀਆਂ ਵੀ ਫਲਾਨੀ ਕਮਿਊਨਿਟੀ ਦਾ ਵੀ ਤਾਂ ਹੋਇਆ ਸੀ, ਉਹਨਾਂ ਨੇ ਐਂ ਕਿਉਂ ਨਹੀਂ ਕੀਤਾ, ਉਹਨਾਂ ਨੇ ਤਾਂ ਨਹੀਂ ਸੋਧਿਆ, ਉਹਨਾਂ ਨੇ ਤਾਂ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ। ਵੀ ਅਸੀਂ ਠੇਕਾ ਨਹੀਂ ਲਿਆ ਕਿਸੇ ਕਮਿਊਨਿਟੀ ਦਾ ਯਾਰ। ਜਦੋਂ ਮੁਗਲਾਂ ਦੇ ਅੱਗੇ ਸਾਰਿਆਂ ਨੇ ਹੱਥ ਖੜੇ ਕਰਤੇ ਸੀ ਤੇ ਅਸੀਂ ਤਾਂ ਜੰਗਲਾਂ 'ਚ ਜਾ ਕੇ ਉਦੋਂ ਘਰ ਛੱਡ ਕੇ ਲੜੀ ਜਾਂਦੇ ਸੀ ਸਾਡੇ ਬੰਦੇ। ਸੋ ਅਸੀਂ ਠੇਕਾ ਲਿਆ ਯਾਰ, ਅਸੀਂ ਇਸੇ ਕਰਕੇ ਤਾਂ ਕਹਿੰਦੇ ਅਸੀਂ ਨਿਆਰੇ ਹਾਂ, ਇਹ ਪੰਥ ਨਿਆਰਾ। ਸੋ ਸਾਡੀ ਡਾਇਵਰਸਿਟੀ ਨੂੰ ਤਾਂ ਸਮਝੋ। ਸਰਕਾਰ ਦੇ ਕੋਲੋਂ ਇਨਸਾਫ ਦੀ ਗੁਹਾਰ ਲਾਈ ਜਾਂਦੀ ਹੈ, ਇਨਸਾਫ ਨਹੀਂ ਮਿਲਦੇ, ਬਾਰ-ਬਾਰ ਸਿੱਟਾਂ ਵਾਲੇ ਢੌਂਗ ਰਚੇ ਜਾਂਦੇ ਆ। ਤਾਂ ਮੌਜੂਦਾ ਸਮੇਂ ਦੇ ਵਿੱਚ ਸਿੱਖ ਸੰਗਤ ਨੇ ਖੁਦ ਆਪ ਫੈਸਲਾ ਲਿਆ। ਖਾਲਸਾ ਪੰਥ ਪੁਰਾਤਨ ਰਵਾਇਤਾਂ ਦੇ ਮੁਤਾਬਕ ਸੰਗਤ ਨੇ ਮੌਕੇ ਤੇ ਜਿਹੜਾ ਦੋਸ਼ੀ ਨੂੰ ਸੋਧਾ ਲਾਇਆ, ਪਰ ਜਿਹੜੇ ਸਰਕਾਰ ਦੇ ਨੁਮਾਇੰਦੇ ਸੀ ਉਹਨਾਂ ਦੇ ਕੀੜੀਆਂ ਫਿਰ ਕਿਉਂ ਲੜਦੀਆਂ? ਦੇਖੋ ਗੱਲ ਇਹ ਆ ਵੀ ਇਹ ਕੋਈ ਸਹਿਸਵਾ ਕੀ ਗੱਲ ਤਾਂ ਨਹੀਂ ਹੋਈ ਨਾ। 6 ਸਾਲਾਂ ਤੋਂ ਲਗਾਤਾਰ ਪ੍ਰੋਵੋਕੇਸ਼ਨ, ਔਰ ਅਸਲ 'ਚ ਦੇਖੀਏ ਤਾਂ ਇਹ ਪ੍ਰੋਵੋਕੇਸ਼ਨ 78 ਤੋਂ ਚੱਲਦੀ ਆ ਰਹੀ ਆ। ਜਦੋਂ ਪਹਿਲੀ ਵਾਰੀ ਸਟੇਟ ਸਪੌਂਸਰਡ ਉਹ ਬੰਦੇ ਜਿਹੜੇ ਸਟੇਟ ਨੇ ਸ਼ਰੇਆਮ, ਸਾਨੂੰ ਪਤਾ ਉਹਨਾਂ ਨੂੰ ਪਨਾਹ ਦਿੱਤੀ ਸੀ, ਜਿਹੜੇ ਗੁਰਬਚਨਾ ਸੀ ਉਹਨੂੰ ਪਨਾਹ ਕਿਹਨੇ ਦਿੱਤੀ ਸੀ? ਸਟੇਟ ਨੇ ਦਿੱਤੀ ਸੀ ਨਾ ਉਦੋਂ। ਸੋ ਸ਼ਰੇਆਮ ਉਦੋਂ ਤੋਂ ਇਹ ਗੱਲ ਚੱਲਦੀ ਆ ਰਹੀ ਹੈ। ਇਹਦਾ ਮਤਲਬ ਉਦੋਂ ਤੱਕ ਤੇ ਹੁਣ ਤੱਕ ਇਨਸਾਫ ਨਾ ਮਿਲਣਾ ਤਾਂ ਇੰਨਾ ਸਾਨੂੰ ਪ੍ਰਵੋਕ ਕਰਨਾ, ਤੇ ਉਦੋਂ ਬਾਅਦ ਫਿਰ ਪੰਥ ਨੇ ਆਪਦਾ ਨਿਆਂ ਲੈ ਲਿਆ। ਪੰਥ ਅੱਜ ਵੀ ਇਹ ਕਹਿ ਰਿਹਾ ਵੀ ਠੀਕ ਆ, ਅਸੀਂ ਨਹੀਂ ਸੋਧਾ ਲਾਉਂਦੇ, ਅਸੀਂ ਕੁਛ ਕਾਨੂੰਨ ਨੂੰ ਹੱਥ 'ਚ ਨਹੀਂ ਲੈਂਦੇ, ਸਾਨੂੰ ਆਪਦਾ ਕਾਨੂੰਨ ਬਣਾ ਲੈਣ ਦਿਓ, ਆਪਦਾ ਸਾਨੂੰ ਕੋਰਟ ਬਣਾ ਲੈਣ ਦਿਓ, ਆਪਦਾ ਪੁਲਿਸ ਰੱਖ ਲੈਣ ਦਿਓ। ਫਿਰ ਉੱਥੇ ਅਸੀਂ ਉਹਨੂੰ ਜਿਹੜੀ ਇੱਕ ਲੀਗਲ ਰਿਪਰੈਜ਼ੈਂਟੇਸ਼ਨ ਵੀ ਪ੍ਰੋਵਾਈਡ ਕਰਾਵਾਂਗੇ, ਮੌਕਾ ਦੇਵਾਂਗੇ ਆਪਦੇ ਆਪ ਨੂੰ ਬੇਕਸੂਰ ਸਾਬਤ ਕਰਨ ਦਾ, ਤੇ ਉਦੋਂ ਬਾਅਦ ਫਿਰ ਸਜ਼ਾ ਸੁਣਾ ਦਾਂਗੇ। ਫਿਰ ਸਾਡੇ ਕੋਲੇ ਤਾਂ ਇਹੋ ਜਿਹਾ ਕੁਛ ਵੀ ਨਹੀਂ ਹੈ ਨਾ, ਤੇ ਅਸੀਂ ਜਿਹੜੇ ਤੇ ਡਿਪੈਂਡ ਆ ਉਹਨੇ ਸਾਨੂੰ ਕਾਨੂੰਨ ਦਿੱਤਾ ਨਹੀਂ। ਫਿਰ ਪੰਥ ਨੇ ਨਿਆਂ ਲੈ ਲਿਆ। ਇਹ ਗੱਲ ਇਹਨਾਂ ਨੂੰ ਇਹ ਸਮਝਾ ਦਈਏ ਵੀ ਤੁਸੀਂ ਜਿਵੇਂ ਸੋਚਦੇ ਹੋ, ਜਿਵੇਂ ਜਿਹੜੀਆਂ ਬਾਈਨਰੀਜ਼ 'ਚ ਤੁਸੀਂ ਬੈਠੇ ਹੋ, ਪੰਥ ਉਹਨਾਂ ਬਾਈਨਰੀਜ਼ ਦਾ ਗੁਲਾਮ ਨਹੀਂ ਆ। ਇਹ ਤਾਂ ਪੰਥ ਅਕਾਲ ਦਾ ਪੰਥ ਆ, ਤੇ ਅਕਾਲ ਦੇ ਸਿਆਸਤ ਦੇ ਹਿਸਾਬ ਨਾਲ ਜਾਂ ਉਸ ਵਿਧੀ ਵਿਧਾਨਤ ਨਾਲ ਹੀ ਤੁਰਦਾ। ਇਹ ਦੁਨੀਆ ਦੇ ਬਣਾਏ ਹੋਏ ਜਿਹੜੇ ਕੋਈ ਕਾਨੂੰਨ ਜਾਂ ਰੂਲ ਆ ਉਹ ਤੋਂ ਬਹੁਤ ਉੱਪਰ ਦੀ ਖੇਡ ਆ। ਇਹ ਸਮਝ ਨਹੀਂ ਆਉਣੀ ਇਹਨਾਂ ਦੇ ਹਜੇ ਵੀ। ਜਦੋਂ ਪੰਥ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਡੀਆਂ ਵੱਖ-ਵੱਖ ਧਿਰਾਂ ਬਣੀਆਂ ਹੋਈਆਂ ਜਥੇਬੰਦੀਆਂ ਦੀ, ਕਿਸੇ ਦੇ ਮੁੱਦੇ ਕੋਈ ਨੇ, ਕਿਸੇ ਦੇ ਮੁੱਦੇ ਕੋਈ ਹੈ। ਬਰਗਾੜੀ ਵਾਲਾ ਮੋਰਚਾ ਲੱਗਿਆ, ਜਥੇਦਾਰਾਂ ਨੇ ਬਗਾਵਤ ਕੀਤੀ, ਜਥੇਦਾਰਾਂ ਨੇ ਕੌਮ ਦੇ ਨਾਲ ਧਰੋਹ ਕਮਾਇਆ, ਕਿਉਂਕਿ ਕਿੰਨਾ ਵੱਡਾ ਮੋਰਚਾ ਕਿੰਨੇ ਲੰਮੇ ਸਮੇਂ ਬਾਅਦ ਲੱਗਾ ਸੀ।
ਪਰ ਅੱਜ ਖੁਰ ਪਰਿਵਾਰ ਨੂੰ ਆਪਣੇ ਸ਼ਹੀਦ ਹੋਏ ਪਰਿਵਾਰ ਦੇ ਮੈਂਬਰਾਂ ਦਾ, ਉਹਨਾਂ ਮੁਖੀਆਂ ਦਾ ਇਨਸਾਫ ਲੈਣ ਵਾਸਤੇ ਮੈਦਾਨ ਦੇ ਵਿੱਚ ਨਿੱਤਰਨਾ ਪਿਆ ਰਿਹਾ। ਤੇ ਅੱਜ ਜਿਹੜੇ ਪੰਥ ਦੇ ਨੁਮਾਇੰਦੇ ਆਪਣੇ ਆਪ ਨੂੰ ਜਥੇਦਾਰ ਕਹਾਉਂਦੇ ਨੇ, ਉਹ ਅੱਜ ਜਥੇਦਾਰ ਕਿੱਧਰ ਗਏ? ਨਹੀਂ ਦੇਖੋ, ਧਰੋ ਨਹੀਂ ਕਮਾਇਆ। ਪ੍ਰੋਬਲਮ ਹੀ ਇਹ ਆ ਵੀ ਅਸੀਂ ਗੱਲਾਂ ਨੂੰ ਸਮਝਦੇ ਹੀ ਆਏ ਆ ਵੀ ਉਹਨਾਂ ਨੇ ਧਰੋ ਕਮਾਇਆ। ਉਹ ਇਸ ਕਰਕੇ ਕਿਉਂਕਿ ਲੋਕਾਂ ਦੀ ਜਿਹੜੀ ਉਹਨਾਂ ਤੋਂ ਆਸ ਹੁੰਦੀ ਆ ਬਹੁਤ ਉੱਚੀ ਹੁੰਦੀ ਆ, ਕਿਉਂਕਿ ਇਤਿਹਾਸ 'ਚ ਜਿਹੜੇ ਵੀ ਜਥੇਦਾਰ ਸੀ ਉਹ ਜਥੇਦਾਰਾਂ ਨੇ ਕਮਾਈਆਂ ਕੀਤੀਆਂ ਸੀ, ਉਹਨਾਂ ਨੇ ਕਰਕੇ ਦਿਖਾਇਆ ਸੀ। ਸੋ ਪੰਥ ਆਸ ਅੱਜ ਦੀ ਜਥੇਦਾਰੀ ਤੋਂ ਵੀ ਉਹੀ ਕਰਦਾ। ਤੇ ਉਹ ਜਿਹੜੀ ਜਥੇਦਾਰੀ ਆ ਉਹ ਇੰਨੀ ਕੁ ਉਹਨਾਂ 'ਚ ਡੀਜਨਰੇਸ਼ਨ ਆ ਚੁੱਕੀ ਆ ਜਾਂ ਜਰ ਲੱਗ ਚੁੱਕੀ ਆ ਕਿਰਦਾਰਾਂ ਨੂੰ ਵੀ ਉਹ ਟੀਚੇ ਜਿਹੜੇ ਆ ਉਹ ਬੜੇ ਨੀਵੇਂ ਮਿੱਥ ਲੈਂਦੇ ਆ। ਉਹਨਾਂ ਨੂੰ ਹੁਣ ਜਿਹੜੇ ਵੀ, ਮੈਨੂੰ ਨਹੀਂ ਪਤਾ, ਸੱਚੀ ਨਹੀਂ ਪਤਾ ਵੀ ਉਦੋਂ ਕਿਹੜੇ ਲੀਡਰ ਸੀ, ਮੈਂ ਉਦੋਂ ਕੋਈ ਸਰਗਰਮ ਨਹੀਂ ਸੀ ਇੰਨਾ, ਪਰ ਤੁਸੀਂ ਉਹਨਾਂ ਲੀਡਰਸ਼ਿਪ ਨਾਲ ਜਾ ਕੇ ਅੱਜ ਗੱਲ ਕਰੋ, ਉਹਨਾਂ ਨੇ ਕਹਿਣਾ ਬਹੁਤ ਪ੍ਰਾਪਤੀਆਂ ਸੀ ਤੇ ਲੋਕਾਂ ਨੇ ਕਹਿਣਾ ਕੋਈ ਪ੍ਰਾਪਤੀ ਨਹੀਂ ਸੀ ਯਾਰ, ਤੁਸੀਂ ਤਾਂ ਸਾਨੂੰ ਡਿਸਅਪੁਆਇੰਟ ਕੀਤਾ ਹੈ ਨਾ, ਅਸੀਂ ਡਿਸਇਲੂਸ਼ਨਡ ਹੋਏ ਆ। ਸੋ ਇਸ ਕਰਕੇ ਜਿਹੜੀ ਇਹ ਗੱਲਾਂ ਨਾ, ਇਹ ਗੱਲਾਂ ਨੂੰ ਸਮਝੋ ਵੀ ਲੀਡਰਸ਼ਿਪ ਇਵੋਲਵ ਹੋ ਕੇ ਤਾਂ ਆਈ ਨਹੀਂ ਹੋਈ, ਲੀਡਰਸ਼ਿਪ ਥਾਪੀ ਗਈ ਆ ਸਾਡੇ ਤੇ। ਜਿਹੜੀ ਲੀਡਰਸ਼ਿਪ ਜਾਂ ਜਿਹੜੀ ਜਥੇਦਾਰੀ ਆ, ਜਿਹੜੇ ਬਰਗਾੜੀ ਦੇ ਮੋਰਚੇ ਦੀ ਅਗਵਾਈ ਕਰਦੇ ਸੀ ਉਹ ਜਥੇਦਾਰ ਸੀ ਸਰਬੱਤ ਖਾਲਸੇ ਦੇ ਵੱਲੋਂ ਥਾਪੇ ਜਾਂਦੇ ਆ ਕਿ ਉਹ ਪੰਥਕ ਸੀ ਜਾਂ ਅਪੰਥਕ ਸੀ, ਕਿਉਂਕਿ ਸਿੱਖ ਸੰਗਤ ਇੰਨਾ ਵੱਡਾ ਵਿਸ਼ਵਾਸ ਕਰਦੀ ਹੈ। ਪਰ ਉਹ ਜਿਹੜੇ ਕੁਝ ਰਾਜਸੀ ਸਰਕਾਰ ਦੇ ਜਿਹੜੇ ਨੁਮਾਇੰਦੇ ਆਉਂਦੇ, ਉਹ ਆਪਣੇ ਛਲਾਵੇ ਦੇ ਵਿੱਚ ਲੈ ਕੇ ਉਹਨਾਂ ਨੂੰ ਛਲ ਲੈਂਦੇ ਆ। ਫਿਰ ਉਦੋਂ ਸਾਡੇ ਪੰਥ ਦੀ ਇਹ ਸ਼ਹੀਦ ਪਰਿਵਾਰ ਬੈਠਾ, ਇਹਨਾਂ ਦੀ ਫਿਰ ਕਿਉਂ ਸਲਾਹ ਨਹੀਂ ਲਈ ਜਾਂਦੀ ਉਦੋਂ? ਦੇਖੋ ਇਹੀ ਗੱਲ ਆ ਨਾ, ਕਈ ਵਾਰੀ ਨਾ ਲੀਡਰਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਉਹ ਪੰਥ ਦੋਖੀ ਬਣ ਰਹੇ ਆ। ਇਹ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ। ਉਹਨਾਂ ਨੂੰ ਐਂ ਲੱਗਦਾ ਵੀ ਜੋ ਅੱਜ ਅਸੀਂ ਕਰ ਰਹੇ ਹਾਂ ਉਹ ਪੰਥ ਦੀ ਲੋੜ ਆ। ਪੰਥ ਕਿਤੇ ਹੋਰ ਫਿਰਦਾ ਹੁੰਦਾ, ਸੰਗਤ ਦੇ ਜਜ਼ਬਾਤ ਕਿਤੇ ਹੋਰ ਹੁੰਦੇ ਆ। ਦੇਖੋ ਲੀਡਰਸ਼ਿਪ ਦਾ ਇੱਕ ਇਹ ਵੀ ਗੁਣ ਹੋਣਾ ਚਾਹੀਦਾ ਵੀ ਸੰਗਤ ਦੇ ਜਜ਼ਬਾਤਾਂ ਦੀ ਤਰਜਮਾਨੀ ਕਰੇ ਲੀਡਰ। ਇਹੀ ਆ ਨਾ ਲੀਡਰਸ਼ਿਪ ਤਾਂ। ਆਪਾਂ ਕਿਸਾਨੀ ਸੰਘਰਸ਼ ਵੀ ਇਹੀ ਗੱਲ ਕਹਿੰਦੇ ਰਹੇ ਵੀ ਤੁਸੀਂ ਸੰਗਤ ਦੇ ਜਜ਼ਬਾਤਾਂ ਦੀ ਤਰਜਮਾਨੀ ਕਰੋ। 26 ਨੂੰ ਸੰਗਤ ਕਿਤੇ ਹੋਰ ਫਿਰ ਰਹੀ ਆ ਤੇ ਲੀਡਰ ਕਿਤੇ ਹੋਰ ਰਾਹ ਤੇ ਤੁਰੇ ਫਿਰਦੇ ਆ, ਜਿੱਥੇ 300 ਬੰਦਾ ਵੀ ਨਹੀਂ ਗਿਆ ਤੇ ਸਾਰੀ ਸੰਗਤ ਕਿਤੇ ਹੋਰ ਤੁਰੀ ਫਿਰੀ, ਕਿਉਂਕਿ ਸੰਗਤ ਦੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਹੋਈ, ਇਹਦਾ ਮਤਲਬ। ਸੋ ਇਹੀ ਜਿਹੜੀ ਪ੍ਰੋਬਲਮ ਆ ਹਰ ਸੰਘਰਸ਼ 'ਚ ਆਉਂਦੀ ਆ। ਇਸ ਕਰਕੇ ਲੀਡਰਸ਼ਿਪ ਨੂੰ ਇਸ ਗੱਲ ਨੂੰ ਆਈਡੈਂਟੀਫਾਈ ਕਰਨਾ ਵੀ ਲੋਕਾਂ ਦਾ ਰੋਹ ਕੀ ਆ, ਲੋਕਾਂ 'ਚ ਜਿਹੜਾ ਜਲਾਅ ਕੀ ਆ ਇਸ ਟਾਈਮ, ਤੇ ਲੋਕ ਚਾਹੁੰਦੇ ਕੀ ਆ, ਉਹਨਾਂ ਦੇ ਜਜ਼ਬਾਤ ਕੀ ਆ, ਉਹੀ ਫਿਰ ਸਹੀ ਲੀਡਰ ਸਥਾਪਿਤ ਹੁੰਦਾ ਜਾਂ ਐਸਟੈਬਲਿਸ਼ ਹੁੰਦਾ। ਇਹ ਜਿਹੜਾ ਆਪਾਂ ਇੱਥੇ ਖਲਾ ਆਇਆ ਹੋਇਆ ਨਾ ਭਾਈ, ਇਹ ਉਦੋਂ ਤੱਕ ਨਹੀਂ ਭਰਿਆ ਜਾਣਾ ਜਦੋਂ ਤੱਕ ਕੋਈ ਲੀਡਰਸ਼ਿਪ ਇਵੋਲਵ ਨਹੀਂ ਹੋਊਗੀ। ਤੇ ਆਹ ਜਿਹੜੇ ਹਾਲਾਤ ਬਣਦੇ ਜਾ ਰਹੇ ਆ, ਇੱਥੋਂ ਲੀਡਰਸ਼ਿਪ ਨੇ ਇਵੋਲਵ ਹੋਣਾ ਤਾਂ ਇਹ ਖਲਾ ਵੀ ਭਰਿਆ ਜਾਊਗਾ। ਬਾਈਬਲ ਮੋਰਚਾ ਲੱਗਾ ਹੈ ਇਨਸਾਫ ਲੈਣ ਵਾਸਤੇ, ਲੱਗਦਾ ਹੈ ਕਿ ਇਨਸਾਫ ਮਿਲੂ ਸਾਨੂੰ ਇਸ ਤਰ੍ਹਾਂ ਬੈਠ ਕੇ ਇੱਥੇ? ਦੇਖੋ ਇਸ ਜਿਹੜੇ ਸਾਰੇ ਸਿਸਟਮ ਤੋਂ ਹੈ ਨਾ, ਪੋਲੀਟੀਕਲ ਜਾਂ ਕ੍ਰਿਮੀਨਲ ਜਸਟਿਸ ਸਿਸਟਮ ਤੋਂ ਮੈਨੂੰ ਕੋਈ ਉਮੀਦ ਨਹੀਂ। ਜਦੋਂ ਪਾਲਿਸੀ ਨੇਸ਼ਨ ਦੀ ਹੋਵੇ ਫਿਰ ਤੁਸੀਂ ਉਹ ਤੁਹਾਨੂੰ ਕਿੱਥੋਂ ਇਨਸਾਫ ਦੇ ਦੇਣਗੇ? ਸੋ ਇਹਦਾ ਤਾਂ ਦੋ ਟੁੱਕ ਜਵਾਬ ਆ ਵੀ ਕੋਈ ਉਮੀਦ ਨਹੀਂ ਇਹਨਾਂ ਤੋਂ। ਬਾਈ, ਪੰਜਾਬ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਨੇ। ਜੇ ਮੌਜੂਦਾ ਸਮੇਂ ਦੇ ਵਿੱਚ ਗੱਲ ਕਰੀਏ, ਦਿੱਲੀ ਸੰਘਰਸ਼ ਕਰਕੇ ਆਏ ਹੋ, ਤੁਸੀਂ ਵੀ ਰਹੇ ਹੋ, ਲੰਮਾ ਸਮਾਂ ਸੰਘਰਸ਼ ਕੀਤਾ, ਤਾਂ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਦਿੱਲੀ ਦੇ ਧਰਨੇ ਦੇ ਉੱਪਰ, ਦਿੱਲੀ ਦੇ ਬਾਰਡਰਾਂ ਦੇ ਉੱਪਰ ਬਾਦਲ ਮੁਰਦਾਬਾਦ, ਕੈਪਟਨ ਮੁਰਦਾਬਾਦ ਕਰਦੇ ਸੀ, ਅੱਜ ਉਹ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਚੱਲਦਾ, ਅੱਜ ਉਹਨਾਂ ਦੀਆਂ ਰੈਲੀਆਂ 'ਚੋਂ ਧੱਕੇ ਖਾਂਦੇ ਫਿਰਦੇ ਆ। ਕੀ ਇਹ ਲੋਕ ਬਦਲਾ ਲਿਆ ਸਕਦੇ, ਪੰਜਾਬ ਬਦਲ ਸਕਦੇ ਆ? ਨਹੀਂ, ਕੋਈ ਨਹੀਂ। ਦੇਖੋ ਅੱਜ ਤੱਕ ਕਿੰਨੇ ਬੰਦਿਆਂ ਨੇ ਦਾਅਵਾ ਕੀਤਾ ਵੀ ਅਸੀਂ ਪੰਜਾਬ ਬਦਲ ਦਾਂਗੇ, ਇੱਕ ਨਵਾਂ ਪੰਜਾਬ ਮਾਡਲ ਦੇ ਰਹੇ ਹਾਂ ਤੁਹਾਨੂੰ। ਹਰ ਚੋਣਾਂ ਵੇਲੇ ਆ ਕੇ ਪੰਜਾਬ ਮਾਡਲ ਦੀ ਗੱਲ ਹੋਣ ਲੱਗ ਜਾਂਦੀ ਆ, ਪਰ ਕੁਛ ਹੋਇਆ? ਇਹਦਾ ਮਤਲਬ ਇਹਨਾਂ ਬੰਦਿਆਂ ਦੇ ਵੱਸ ਦੀ ਉਹ ਗੱਲ ਨਹੀਂ ਆ। ਇਹ ਬੰਦੇ ਸਾਨੂੰ ਝੂਠ ਬੋਲੀ ਗਏ। ਇਹਨਾਂ ਬੰਦਿਆਂ ਦੀ ਸਿਰਫ ਜਿਹੜੀ ਇੱਕ ਇੰਟਰਸਟ ਆ ਨਾ, ਉਹ ਆਪਦੇ ਪਰਸਨਲ ਇੰਟਰਸਟ 'ਚ ਹੀ ਪਿਆ। ਖਹਿਰਾ ਸਾਹਿਬ ਨੇ ਟਰਾਈ ਕੀਤੀ ਸੀ, ਐਂਡ 'ਚ ਜਾ ਕੇ ਖਹਿਰਾ ਸਾਹਿਬ ਨੇ ਵੀ ਇਹ ਗੱਲ ਸਮਝੀ ਵੀ ਮੇਰਾ ਆਪਦਾ ਸਰਵਾਈਵਲ ਵੀ ਡਿਫਿਕਲਟ ਆ ਜੇ ਮੈਂ ਸਟੇਟ ਦੀ ਸਿਰਜੀ ਹੋਈ ਸਿਆਸਤ ਦਾ ਪਾਰਟ ਨਹੀਂ ਬਣਦਾ। ਅੱਜ ਵੀ ਜਿਹੜੇ ਕਹਿ ਰਹੇ ਆ ਨਾ ਵੀ ਇੱਥੇ ਚੋਣਾਂ ਲੜੋ ਤੇ ਇੱਥੇ ਬਹੁਤ ਅਸੀਂ ਸਕਸੈਸਫੁਲ ਹੋ ਜਾਾਂਗੇ, ਤੁਸੀਂ ਵੇਖ ਲਿਓ ਉਹਨਾਂ ਨੇ ਆ ਜਾ ਕੇ ਇਹਨਾਂ ਪਾਰਟੀਆਂ ਦਾ, ਕਿਸੇ ਨਾ ਕਿਸੇ ਪਾਰਟੀ ਦਾ ਹੀ ਪਲੜਾ ਫੜਨਾ। ਤੇ ਇਹ ਕਿਸਾਨੀ ਸੰਘਰਸ਼ ਦਾ ਜਿਹੜਾ ਫਾਇਦਾ ਉਹ ਸਿੱਧੇ ਜਾਂ ਸਿੱਧੇ ਰੂਪ 'ਚ ਉਹਨਾਂ ਪੋਲੀਟੀਕਲ ਪਾਰਟੀਜ਼ ਨੂੰ ਹੀ ਹੋਣਾ ਜਿਹੜੀਆਂ ਪੋਲੀਟੀਕਲ ਪਾਰਟੀਜ਼ ਦੇ ਉਲਟ ਅੱਪਰ ਰੌਲਾ ਪਾਉਂਦੇ ਰਹੇ ਆ ਉੱਥੇ। ਸੋ ਕਿਉਂਕਿ ਜਿਹੜੇ ਸਟਰਕਚਰ ਤੋਂ ਤੁਸੀਂ
ਆਸ ਲਾਈ ਬੈਠੇ ਹੋ, ਉਹ ਸਟਰਕਚਰ ਦੀ ਪ੍ਰੋਬਲਮ ਆ। ਜਦੋਂ ਸਟਰਕਚਰ ਦੀ ਪ੍ਰੋਬਲਮ ਆ ਫਿਰ ਤੁਹਾਡੀਆਂ ਆਸਾਂ ਕਿੱਥੇ ਪੂਰੀਆਂ ਹੋਣਗੀਆਂ। ਹਰ ਬੰਦਾ ਦਿੱਲੀ ਫਤਿਹ ਤੋਂ ਬਾਅਦ ਹਰ ਬੰਦਾ ਨਿਤ ਦਿਹਾੜੇ ਆਪਣੀ ਨਵੀਂ ਪਾਰਟੀ ਲੈ ਕੇ ਆਉਂਦਾ ਹੈ। ਤੁਹਾਡੇ ਕੋਲੇ ਰੋਡ ਮੈਪ ਕੀ ਹੈ ਪੰਜਾਬ ਨੂੰ ਲੰਮੇ ਸਮੇਂ ਤੋਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਦੇ ਗਲਬੇ ਦੇ ਵਿੱਚੋਂ ਛਡਾਉਣ ਵਾਸਤੇ? ਪੰਜਾਬ ਦੇ ਸਾਹਮਣੇ ਤਮਾਮ ਚੁਣੌਤੀਆਂ ਨੇ, ਉਹਨਾਂ ਤੋਂ ਨਿਜਾਤ ਦਿਵਾਉਣ ਵਾਸਤੇ ਕੀ ਰੋਡ ਮੈਪ ਲੈ ਕੇ ਆਏ ਹੋ? ਕੋਈ ਨਿਜਾਤ ਐ ਨਹੀਂ ਮਿਲਦੀ ਹੁੰਦੀ ਭਾਈ। 17 ਸਾਲਾਂ ਦਾ ਲਗਾਤਾਰ ਜਿਹੜੀ ਇੱਕ ਗੁਲਾਮੀ ਆ ਉਹ ਕੀਤੀ ਆ। ਹੁਣ ਇਹ ਗੱਲ ਸਮਝੋ ਵੀ ਅਸੀਂ ਜੇ 17 ਸਾਲਾਂ ਦੀ ਗੁਲਾਮੀ ਕਰਕੇ ਇੱਥੋਂ ਤੱਕ ਪਹੁੰਚੇ ਆ ਤੇ ਤੁਸੀਂ ਕਹੋ ਵੀ ਅਸੀਂ 1 ਸਾਲ 'ਚ ਹੀ ਉਹ ਬਾਹਰ ਆ ਜਾਊਗੀ। ਜਦੋਂ ਤੱਕ ਤੁਸੀਂ ਦੇਖੋ ਗੁਰੂ ਸਾਹਿਬ ਦੇ ਸਿਧਾਂਤ 'ਚ ਇਹ ਤਾਕਤ ਜ਼ਰੂਰ ਆ। ਜੇ ਮੁੱਖ ਗੁਰੂ ਵੱਲ ਹੋਵੇ ਨਾ, ਮੂੰਹ ਗੁਰੂ ਵੱਲ ਕਰ ਲਓ ਤਾਂ ਫਿਰ ਬਖਸ਼ਿਸ਼ ਜ਼ਰੂਰ ਹੋ ਸਕਦੀ ਆ। ਪਰ ਜਿਨ੍ਹਾਂ ਦੇ ਨਹੀਂ ਆ ਉਹਨਾਂ ਨੂੰ ਫਿਰ ਓਨਾ ਹੀ ਟਾਈਮ ਲੱਗੂਗਾ ਵੀ ਇਹ ਗੁਲਾਮੀ 'ਚੋਂ ਬਾਹਰ ਆਉਣ ਨੂੰ ਵੀ। ਸੋ ਤੁਸੀਂ ਕਹੋ ਵੀ ਰੋਡ ਮੈਪ ਤੁਹਾਨੂੰ ਦੇ ਦਈਏ, ਰੋਡ ਮੈਪ ਸਿਰਫ ਸੰਘਰਸ਼ ਆ ਔਰ ਜਾਂ ਆਪਦੇ ਮੂੰਹ ਗੁਰੂ ਵੱਲ ਕਰ ਲਓ ਤੇ ਉੱਥੋਂ ਬਖਸ਼ਿਸ਼ ਹੋ ਜੇ। ਅੱਜ ਇਹ ਗੱਲ ਮੇਰੇ ਤੇ ਵੀ ਕੀਤੀ ਜਾਂਦੀ ਆ ਵੀ ਤੂੰ ਗੱਲ ਤਾਂ ਯਾਰ ਸਿੱਖਾਂ ਦੀ ਕਰਦਾ, ਤੂੰ ਆਪ ਸਾਬਤ ਸੂਰਤ ਨਹੀਂ ਆ। ਇਹ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਹੋ ਸਕਦਾ ਮੇਰੀ ਸੇਵਾ ਹੀ ਐਂ ਲੱਗੀ ਆ। ਜਿੱਦੇ ਮੈਂ ਸਾਬਤ ਸੂਰਤ ਹੋ ਗਿਆ ਇਹਨਾਂ ਨੇ ਪਤਾ ਕੀ ਗੱਲ ਸਿਰਜਣੀ ਆ ਵੀ ਆਹ ਵੇਖ ਲਓ ਪੋਲੀਟੀਕਲ ਗੇਮ ਸੀ। ਇਹਦਾ ਸਰਕਾਰ ਦਾ ਬਣਾਇਆ ਹੋਇਆ ਦੂਜਾ ਬਾਦਲ ਆ ਜਾਂ ਦੂਜਾ ਫਲਾਨਾ, ਇਹਦਾ ਹਜੇ ਪਤਾ ਲੱਗੂਗਾ ਤੁਹਾਨੂੰ। ਇਹ ਇਸ ਪਾਸੇ ਆ ਜਾਣਗੇ। ਸੋ ਇੱਕ ਹੋਰ ਗੱਲ ਸਿਰਜਣਗੇ ਵੀ ਇਹਦਾ ਯਾਰ ਖਾਲਿਸਤਾਨੀ ਬਣ ਗਿਆ। ਖਾਲਿਸਤਾਨ ਨੂੰ ਵੀ ਹਊਆ ਬਣਾਤਾ ਨਾ ਲਫ਼ਜ਼ ਨੂੰ। ਹਾਲਾਂਕਿ ਉਹਦੇ 'ਚ ਕੋਈ ਵੀ ਕ੍ਰਿਮੀਨਲਾਈਜੇਸ਼ਨ ਨਹੀਂ ਆ, ਉਹਨੂੰ ਕ੍ਰਿਮੀਨਲਾਈਜ਼ ਕਰਤਾ। ਸੋ ਇਸ ਕਰਕੇ ਮੇਰੀ ਗੱਲ ਜਿਸ ਤਰ੍ਹਾਂ ਜਾ ਰਹੀ ਹੈ ਨਾ ਉਵੇਂ ਹੀ ਚੱਲਣ ਦਿਓ ਤਾਂ ਕਿ ਇਹਨਾਂ ਨੂੰ ਆਹ ਚੀਜ਼ਾਂ ਸਿਰਜਣ ਨੂੰ ਟਾਈਮ ਨਹੀਂ ਲੱਗਣਾ, ਕਿਉਂਕਿ ਉਹ ਚੀਜ਼ਾਂ ਤਾਂ ਸਿਰਜੀਆਂ ਪਈਆਂ। ਇਹ ਕਹਿਣਾ ਵੀ ਤੂੰ ਸਿੱਖਣੀ ਆ, ਸਿੱਖਾਂ ਦੀ ਗੱਲ ਕਰਦਾ, ਇਹ ਨਹੀਂ ਸਿਰਜੀ ਜਾ ਸਕਦੀ ਗੱਲ। ਸੋ ਇਹਨਾਂ ਦੇ ਆਪ ਦੀਆਂ ਬਣਾਈਆਂ ਜਿਹੜੀਆਂ ਗੱਲਾਂ ਕੀਤੀਆਂ ਸੀ ਇਹਨਾਂ ਦੇ ਹੀ ਉਲਟ ਪੈ ਰਹੀਆਂ। ਹੁਣ ਅਖੀਰ ਵਿੱਚ ਇੱਕ ਸਵਾਲ ਹੈ, ਤੁਹਾਡੇ ਉੱਪਰ ਲੋਕ ਇਲਜ਼ਾਮ ਲਾਉਂਦੇ ਆ ਸੋਸ਼ਲ ਮੀਡੀਆ ਦੇ ਉੱਪਰ ਵੀ ਇੱਕ ਇਸ ਤਰ੍ਹਾਂ ਦੀ ਧਿਰ ਹੈ ਜਿਹੜੀ ਲਗਾਤਾਰ ਤੁਹਾਨੂੰ ਬਦਨਾਮ ਕਰਦੀ ਹੈ। ਉਹ ਅੱਜ ਵੀ ਕਹਿੰਦੇ ਕਿ ਦੀਪ ਸਿੱਧੂ ਕਾਮਰੇਡ ਬਨਾਮ ਸਿੱਖ ਬਣਾਉਂਦਾ ਆ ਰਿਹਾ ਹੈ 26 ਜਨਵਰੀ ਤੋਂ ਲੈ ਕੇ। ਇਸ ਗੱਲ ਨੂੰ ਕਿਸ ਤਰ੍ਹਾਂ ਲੋਕ ਜਿਹੜੇ ਉਹ ਗੱਲ ਕਰਦੇ ਨੇ, ਤੁਸੀਂ ਕਿਸ ਤਰ੍ਹਾਂ ਸਪਸ਼ਟੀਕਰਨ ਕੀਤਾ? ਮੈਨੂੰ ਇੱਕ ਗੱਲ ਦੱਸੋ, ਜਿਹੜੇ ਬੰਦਿਆਂ ਨੇ ਸਾਰੇ ਸਾਡੇ ਖਾੜਕੂ ਸੰਘਰਸ਼ 'ਚ ਸਿੱਖਾਂ ਦੇ ਉਲਟ ਪੋਜੀਸ਼ਨਾਂ ਲਈਆਂ, ਸਰਕਾਰ ਤੋਂ ਹਥਿਆਰ ਲੈ ਸਾਡੇ ਬੰਦੇ ਮਾਰੇ, ਇਹ ਤਾਂ ਕੋਈ ਲੁਕੇਵੀਂ ਗੱਲ ਨਹੀਂ ਆ ਨਾ, ਇਹਦੇ 'ਚ ਤਾਂ ਕੋਈ ਲੁਕੋ ਨਹੀਂ ਆ। ਸੋ ਕਾਮਰੇਡ ਸਿੱਖ ਤਾਂ ਉਦੋਂ ਇਹਨਾਂ ਨੇ ਆਪ ਬਣਾਇਆ, ਮੈਂ ਥੋੜ੍ਹੀ ਬਣਾਉਣਾ। ਇਹ ਤਾਂ 80ਆਂ ਦੇ ਦਹਾਕੇ ਤੋਂ ਬਣਿਆ ਹੋਇਆ। ਮੈਂ ਤਾਂ ਇਹਨਾਂ ਦਾ ਸਹੀ ਚਿਹਰਾ ਦਿਖਾਉਣਾ, ਤੇ ਜੇ ਸਹੀ ਚਿਹਰਾ ਦਿਖਾਉਣਾ ਤਾਂ ਇਹ ਕਹਿੰਦੇ ਆ ਦੇਖੋ ਜੀ ਇਹ ਕਾਮਰੇਡ ਸਿੱਖ ਬਣਾਉਂਦਾ। ਇਹਨਾਂ ਬੰਦਿਆਂ ਨੂੰ ਜਿਹੜੇ ਇਹ ਕੌੜ ਤੁੰਮੇ ਆ, ਇਹਨਾਂ ਨੂੰ ਇੱਕ ਗੱਲ ਕਹਿ ਦਈਏ ਵੀ ਤੁਸੀਂ ਹਮੇਸ਼ਾ ਸਿੱਖੀ ਦੀਆਂ ਜੜ੍ਹਾਂ ਵੱਢਦੇ ਰਹੇ ਹੋ ਤੇ ਸਿੱਖ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਕੇ ਤੁਹਾਨੂੰ ਅਕੋਮੋਡੇਟ ਕਰਦੇ ਰਹੇ ਆ। ਅਸੀਂ ਹੁਣ ਇਹੋ ਜਿਹੇ ਨਹੀਂ ਆ ਵੀ ਸਾਡੇ ਕੋਲੇ ਆਪ ਅਸੀਂ ਮਰਦੇ ਹੋਈਏ ਤੇ ਅਸੀਂ ਕਹੀ ਜਾਈਏ ਸਰਬੱਤ ਦਾ ਭਲਾ। ਸਿੱਖਾਂ ਨੂੰ ਆਏ ਨਾ ਸਮਝੋ ਤੁਸੀਂ, ਅਸੀਂ ਤਾਂ ਜਮਾਂ ਤੁਸੀਂ ਸਾਨੂੰ ਦੱਬਤਾ, ਸਾਡੀਆਂ ਜੜ੍ਹਾਂ ਵੱਢਣ ਤਾਈਂ ਆ ਗਏ ਤੁਸੀਂ, ਤੇ ਅਸੀਂ ਹੁਣ ਵੀ ਨਾ ਭੁੱਲੀਏ। ਸੋ ਸਾਨੂੰ ਨਾ ਦੱਸੋ ਵੀ ਕੌਣ ਕਾਮਰੇਡ ਸਿੱਖ ਬਣਾਉਂਦਾ, ਤੁਸੀਂ ਆਪ ਬਣਾਇਆ ਹੋਇਆ, ਤੁਹਾਡੀਆਂ ਕਰਤੂਤਾਂ ਨੇ ਬਣਾਇਆ ਹੋਇਆ ਜਿਹੜੀਆਂ ਤੁਸੀਂ ਕੀਤੀਆਂ 80ਆਂ ਦੇ ਦਹਾਕੇ ਤੋਂ ਲੈ ਕੇ ਹੁਣ ਤੱਕ। ਵੀ ਤੁਸੀਂ ਸਾਡੇ ਸੰਘਰਸ਼ੀ ਸਿੰਘ ਮਾਰੇ, ਹਥਿਆਰ ਲੈ ਸਰਕਾਰਾਂ ਤੋਂ, ਤੇ ਮੁੜ ਕੇ ਤੁਸੀਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਪੋਜੀਸ਼ਨਾਂ ਤੋਂ ਨਵਾਜ਼ੇ ਗਏ। ਇਹ ਤਾਂ ਹੀ ਤਾਂ ਵੱਡੇ ਐਡੀਟਰ, ਵੱਡੇ ਪੁਲਿਸ ਅਹੁਦਿਆਂ 'ਤੇ ਬੈਠੇ ਆ, ਵੱਡੇ ਹੋਰ ਜਿਹੜੇ ਇਹ ਬਣੇ ਫਿਰਦੇ ਆ। ਇਹ ਸਰਕਾਰ ਨੇ ਇਹਨਾਂ ਨੂੰ ਜਿਹੜੀਆਂ ਨਵਾਜ਼ੀਆਂ, ਇਹ ਜਿਹੜੀਆਂ ਪੋਜੀਸ਼ਨਾਂ, ਇਹ ਇਨਾਮ ਮਿਲੇ ਆ ਇਹਨਾਂ ਨੂੰ ਸਿੱਖੀ ਦੀਆਂ ਜੜ੍ਹਾਂ ਵੱਢਣ ਜਾਂ ਸਾਡੇ ਬੰਦੇ ਮਾਰਨ ਦਾ। ਸੋ ਕਾਮਰੇਡ ਸਿੱਖ ਤਾਂ ਇਹਨਾਂ ਨੇ ਬਣਾਇਆ, ਇਹਨਾਂ ਦੀਆਂ ਜੋ ਕਰਤੂਤਾਂ ਕੀਤੀਆਂ ਉਹ ਭਰਨੀਆਂ ਤਾਂ ਪੈਣੀਆਂ ਨਾ। ਹੁਣ ਇੱਥੇ ਬੇਤੁਕੀ ਗੱਲ ਮੈਂ ਜੇ ਕੋਈ ਕਰ ਦੂੰਗਾ, ਲੋਕ ਸਮਝਣਗੇ ਜਾਂ ਸੋਚਣਗੇ ਬੇਤੁਕੀ ਗੱਲ ਨੂੰ, ਅਗਲੇ ਕਹਿਣਗੇ ਯਾਰ ਤੂੰ ਤਾਂ ਬੇਤੁਕੀ ਗੱਲ ਕਰ ਰਿਹਾ। ਪਰ ਇਹ ਬੇਤੁਕੀ ਨਹੀਂ ਹੈ, ਇਹਦੇ ਪਿੱਛੇ ਪੂਰਾ ਇੱਕ ਇਤਿਹਾਸ ਪਿਆ, ਉਹ ਇਤਿਹਾਸ ਖੰਗਾਲੋ। ਬਹਿਬਲ ਇਨਸਾਫ ਮੋਰਚੇ ਤੇ ਦੀਪ ਸਿੱਧੂ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਤਮਾਮ ਜਾਣਕਾਰੀ ਦਿੱਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸਰਕਾਰ ਦੇ ਪਾਸੋਂ ਜਿਹੜਾ ਹੈ ਸ਼ਹੀਦ ਪਰਿਵਾਰਾਂ ਦੇ ਜਿਹੜੇ ਪਰਿਵਾਰ ਬੈਠੇ ਨੇ ਸ਼ਹੀਦਾਂ ਦੇ, ਉਹਨਾਂ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।